ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ। ਪੰਜਾਬੀ ਰੇਡੀਓ USA ਦੇ ਨੈਸ਼ਨਲ ਅਤੇ ਇੰਟਰਨੈਸ਼ਨਲ ਰੇਡੀਓ ਨੈਟਵਰਕ ਦੇ ਨਾਲ ਸਾਡੇ ਸਭ ਡਿਜੀਟਲ ਪਲੇਟਫਾਰਮਸ ਜਿਨ੍ਹਾਂ 'ਚ Facebook, YouTube, Instagram ਅਤੇ TikTok ਤੇ ਸਭ ਵੇਖਣ ਅਤੇ ਸੁਣਨ ਵਾਲਿਆਂ ਨੂੰ ਅਪਡੇਟ ਪਾਕਿਸਤਾਨ 'ਚ ਜੀ ਆਇਆਂ ਨੂੰ ਆਖਦੇ ਹਾਂ। ਮੈਂ ਆਪ ਸਭ ਦੇ ਨਾਲ ਮੌਜੂਦ ਪਰਵੀਨ ਮਸੂਦ ਤੇ ਮੇਰੇ ਨਾਲ ਸਾਥ ਦੇਣ ਲਈ ਮੌਜੂਦ ਨੇ ਮਸੂਦ ਮੱਲੀ ਜੀ। ਮਸੂਦ ਜੀ ਆਇਆਂ ਨੂੰ। ਜੀ ਬਹੁਤ ਧੰਨਵਾਦ ਪ੍ਰਵੀਨ ਜੀ ਤੁਹਾਡਾ। ਮੇਰੇ ਵੱਲੋਂ ਵੀ ਸਭ ਸਰੋਤਿਆਂ ਨੂੰ, ਸਭ ਦਰਸ਼ਕਾਂ ਨੂੰ ਦੋਵੇਂ ਹੱਥ ਜੋੜ ਕੇ ਸਲਾਮ, ਆਦਾਬ, ਸਤਿ ਸ਼੍ਰੀ ਅਕਾਲ। ਅੱਜ ਜਦੋਂ ਅਮਰੀਕਾ ਦੇ ਵਿੱਚ 12 ਨਵੰਬਰ ਸਾਲ 2025 ਦਾ ਦਿਨ ਡੁੱਬ ਚੁੱਕਿਆ ਹੈ ਔਰ ਪਾਕਿਸਤਾਨ 'ਚ 13 ਨਵੰਬਰ ਸਾਲ 2025 ਦਾ ਦਿਨ ਚੜ ਚੁੱਕਿਆ ਹੈ। ਪਾਕਿਸਤਾਨ ਦੇ ਨਾਲ ਜੁੜੀਆਂ ਪਿਛਲੀਆਂ 24 ਘੰਟੇ ਦੀਆਂ ਵੱਡੀਆਂ ਖਬਰਾਂ ਦੇ ਇਹਨਾਂ ਬੁਲੇਟਿਨ 'ਚ ਜਾਂ ਇਸ ਪੰਡੋਰੇ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਕਹਿੰਦੇ ਹਾਂ। ਹਫ਼ਤੇ 5 ਦਿਨ ਖਬਰਾਂ ਅਸੀਂ ਮੰਡੇ ਟੂ ਫਰਾਈਡੇ ਤੁਹਾਡੇ ਵਾਸਤੇ ਲੈ ਕੇ ਆਉਂਦੇ ਹਾਂ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਏ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408 272 5200 4082725200। ਮਸੂਦ ਬਾਦ ਦੀਆਂ ਖਬਰਾਂ ਵਾਲੇ ਪਾਕਿਸਤਾਨੀ ਆਇਨ 'ਚ 27ਵਾਂ ਬਦਲਾ ਨੈਸ਼ਨਲ ਅਸੈਂਬਲੀ ਤੋਂ ਵੀ ਮਨਜ਼ੂਰ ਹੋ ਗਿਆ ਹੈ। ਮਹਿਮੂਦ ਅਚਕਜ਼ਈ ਦਾ ਇhtਜਾਜੀ ਲਹਿਰ ਸ਼ੁਰੂ ਕਰਨ ਦਾ ਐਲਾਨ ਹੈ ਤੇ ਤਿੰਨੇ ਫੌਜਾਂ ਦੇ ਪ੍ਰਧਾਨਾਂ ਦੀ ਸਾਰੀ ਜ਼ਿੰਦਗੀ ਦੀ ਨੌਕਰੀ ਤੇ ਸਹੂਲਤਾਂ। ਕੀ ਜਾਣਕਾਰੀ ਤੁਹਾਡੇ ਕੋਲ? ਜਾਣਕਾਰੀ ਜੀ ਸਾਰੀ ਤੁਸੀਂ ਦੇਤੀ ਕਿ ਨੈਸ਼ਨਲ ਅਸੈਂਬਲੀ ਉਹ ਆਖਰੀ ਰੁਕਾਵਟ ਸੀਗੀ ਹੁਕਮਰਾਨ ਧੜੇ ਵਾਸਤੇ, ਜਿਹੜੀ ਉਹਨਾਂ ਨੇ ਪਾਰ ਕਰ ਦਿੱਤੀ। ਕੱਲ ਜਦੋਂ ਨੈਸ਼ਨਲ ਅਸੈਂਬਲੀ ਦਾ ਇਕੱਠ ਹੋਇਆ ਤੇ ਜਦੋਂ ਦਾ ਇਹ ਸਰਕਾਰ ਬਣੀ ਹੈ, ਇਹ ਚੌਥਾ ਮੌਕਾ ਸੀਗਾ ਕਿ ਨਵਾਜ਼ ਸ਼ਰੀਫ ਹੁਣੇ ਅਸੈਂਬਲੀ ਇਕੱਠ ਦੇ ਵਿੱਚ ਨੇ ਜਿਹੜੇ ਉਹ ਤਸ਼ਰੀਫ ਲਿਆਏ। ਇਮਰਾਨ ਖਾਨ ਦੇ ਹਾਮੀਆਂ ਵੱਲੋਂ ਸਖਤ ਨਾਅਰੇਬਾਜ਼ੀ ਹੈ ਜਿਹੜੀ ਉਹ ਕੀਤੀ ਗਈ ਔਰ ਆਖਿਆ ਗਿਆ ਕਿ ਇਹ ਆਇਨ ਦੇ ਨਾਲ ਖਿਲਵਾੜ ਆ, ਆਇਨ ਨੂੰ ਬਰਬਾਦ ਕਰ ਦਿੱਤਾ ਗਿਆ, ਤੋੜ ਮਰੋੜ ਦਿੱਤਾ ਗਿਆ ਹੈ, ਆਇਨ ਦੀ ਸ਼ਕਲ ਬਦਲ ਦਿੱਤੀ ਗਈ ਹੈ। ਸੋ ਉਸ ਇhtਜਾਜ ਦੇ ਵਿੱਚ ਉਹਨਾਂ ਨੇ ਫਿਰ ਵਾਕਆਊਟ ਕਰ ਦਿੱਤਾ। ਨੈਸ਼ਨਲ ਅਸੈਂਬਲੀ 'ਚ ਜੀ ਇਹ ਬਿੱਲ ਪਾਸ ਹੋ ਗਿਆ। ਇਹਦੇ ਹੱਕ ਦੇ ਵਿੱਚ 234 ਮੈਂਬਰ ਨੇ ਜਿਹੜੇ ਉਹਨਾਂ ਨੇ ਵੋਟ ਦਿੱਤੇ ਨੇ ਔਰ ਮੁਖਾਲਫਤ 'ਚ ਸਿਰਫ 4 ਵੋਟ ਆਏ ਨੇ, ਕਿਉਂਕਿ ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਹਾਮੀ ਜਾਂ ਲੋਕ ਨੇ ਜਿਹੜੇ ਉਹਨਾਂ ਨੇ ਵਾਕਆਊਟ ਕਰ ਦਿੱਤਾ ਸੀਗਾ ਇਸ ਇਕੱਠ ਦਾ। ਇਸ ਇਕੱਠ ਦੇ ਮੁੱਕਣ ਤੋਂ ਬਾਅਦ, ਮਨਜ਼ੂਰੀ ਤੋਂ ਬਾਅਦ ਹੁਣ ਇਹ ਕਾਨੂੰਨ ਬਣ ਗਿਆ, ਇਹ ਲਾਗੂ ਹੋ ਗਿਆ, ਰੁਕਾਵਟਾਂ ਸਾਰੀਆਂ ਦੂਰ ਹੋ ਗਈਆਂ। ਔਰ ਵੇਖੋ ਕਿ ਕਿੱਦਾਂ 10 ਦਿਨਾਂ ਦੇ ਵਿੱਚ ਜਦੋਂ ਸਰਕਾਰ ਕੁਝ ਕਰਨ ਦਾ ਇਰਾਦਾ ਕਰਦੀ ਹੈ, ਬਿੱਲ ਬਣਦਾ ਹੈ, ਰੁੱਸੀਆਂ ਨੂੰ ਮਨਾਉਂਦੀ ਹੈ, ਫਿਰ ਕੰਮ ਨੇ ਜਿਹੜੇ ਸਾਰੇ ਜਿਹੜੇ ਸਿਰੇ ਚੜ ਜਾਂਦੇ ਨੇ। ਮਹਿਮੂਦ ਖਾਨ ਅਚਕਜ਼ਈ ਹੋਣੇ ਨੇ ਜਿਹੜੇ ਉਹ ਕਹਿੰਦੇ ਨੇ ਅਸੀਂ ਹਕੂਮਤ ਦਾ ਜੀਣਾ ਹਰਾਮ ਕਰ ਦਾਂਗੇ। ਗੱਲ ਤੇ ਉਹਨਾਂ ਦੀ ਉੱਤੇ ਹਾਸਾ ਇਸ ਲਈ ਹੁੰਦਾ ਹੈ ਕਿ ਜਦੋਂ ਦੀ ਇਹ ਸਰਕਾਰ ਬਣੀ ਹੈ ਕਿੰਨਾ ਕਰ ਲਿਆ, ਸਾਰਿਆਂ ਨੂੰ ਫੜ ਕੇ ਤੇ ਗੋਲੀ ਮਾਰ ਕੇ ਤੇ ਅੰਦਰ ਤੇ ਜੇਲ੍ਹਾਂ ਮੁਕਦਮੇ ਉਹ ਫੇਸ ਕਰਨੇ ਪੈਂਦੇ ਨੇ। ਵੇਖੋ ਹੁਣ ਕਿਹੜੀ ਸਟ੍ਰੈਟਜੀ ਹੈ ਜਿਹਦੇ 'ਚ ਉਹਨਾਂ ਨੇ ਆਖਿਆ, ਉਹਨਾਂ ਕਿ ਇhtਜਾਜੀ ਲਹਿਰ ਚਲਾਵਾਂਗੇ ਔਰ ਅਸੀਂ ਪਾਕਿਸਤਾਨ 'ਚ ਦੁਨੀਆ ਭਰ ਦੇ ਜਿੰਨੇ ਐਂਬੈਸਡਰ ਨੇ, ਜਿੰਨੀਆਂ ਐਮਬੈਸੀਆਂ ਕੰਮ ਕਰ ਰਹੀਆਂ, ਉਹਨਾਂ ਨੂੰ ਲਿਖਾਂਗੇ ਕਿ ਇਹ ਹਕੂਮਤ ਦੇ ਨਾਲ ਜਿੰਨੇ ਸਮਝੌਤੇ ਕੀਤੇ ਨੇ, ਜਿਸ ਤਰ੍ਹਾਂ ਦੇ ਵੀ ਕੀਤੇ ਨੇ, ਉਹ ਸਾਰੇ ਮੁਕਾ ਦਿੱਤੇ ਜਾਣ। ਹੁਣ ਬੜੀ ਛੇਤੀ ਮਹਿਮੂਦ ਖਾਨ ਅਚਕਜ਼ਈ ਹੋਣਾ ਤੇ ਗੱਦਾਰੀ ਦਾ ਇੱਕ ਇਲਜ਼ਾਮ ਲੱਗਣਾ ਹੈ ਕਿ ਇਹ ਮੁਲਕ ਦੇ ਖਿਲਾਫ ਤੁਰਨ ਡੇ ਨੇ। ਬਿਲਕੁਲ ਮੁਲਕ ਦੇ ਵਿੱਚ ਹੁਣ ਜੋ ਕੁਝ ਹੋਣ ਡਿਆ ਆ ਉਹਦੇ ਤੇ ਉਹ ਕਹਿਣ ਡੇ ਨੇ ਕਿ ਹੁਣ ਇਹ ਇhtਜਾਜ ਹੀ ਨਹੀਂ, ਅਸੀਂ ਇੱਟ ਦਾ ਜਵਾਬ ਹੈ ਜਿਹੜਾ ਉਹ ਇੱਟ ਦੇ ਨਾਲ ਦਾਂਗੇ। ਨਾ ਸਿਰਫ ਅਸੀਂ ਇਹ ਖਤ ਲਿਖਾਂਗੇ ਬਲਕਿ ਉਹਨਾਂ ਨੇ ਆਖਿਆ ਕਿ ਇਸ ਵੇਲੇ ਮੁਲਕ ਦੇ ਇਹ ਹਾਲਾਤ ਹੋ ਗਏ ਨੇ ਕਿ ਕੁੱਲ ਆਬਾਦੀ ਦੀ ਗਿਣਤੀ ਹੈ ਜਿਹੜੀ ਉਹਦਾ 45% ਗਰੀਬੀ ਦੀ ਲੀਕ ਤੋਂ ਥੱਲੇ ਵਕਤ ਜਿਹੜਾ ਉਹ ਕੱਟ ਰਿਹਾ ਆ। ਔਰ ਹੁਕਮਰਾਨ ਨੇ ਜਿਹੜੇ ਉਹਨਾਂ ਨੇ ਹਾਲਾਤ ਇੰਨੇ ਕੁ ਖਤਰਨਾਕ ਕਰ ਦਿੱਤੇ ਨੇ ਕਿ ਇਸ ਵੇਲੇ ਪਾਕਿਸਤਾਨ ਜਿਹੜਾ ਉਹਦੇ 'ਚ ਆਇਨ ਨਾ ਹੋਣ ਦੇ ਬਰਾਬਰ ਆ। ਆਇਨ ਉਹ ਮੁਕੱਦਸ ਸ਼ੈ ਹੈ ਕਿ ਜਿਹੜਾ ਤਾਕਤ ਦਾ ਕੁੱਲ ਸਰਚਸ਼ਮਾ ਹੁੰਦਾ ਹੈ, ਪਰ ਉੱਥੇ ਤਾਕਤਵਰਾਂ ਨੇ ਉਹ ਤਾਕਤਾਂ ਆਪਣੇ ਹੱਕ ਦੇ ਵਿੱਚ ਕਰ ਲਈਆਂ ਨੇ। ਇਹਦੇ ਵਿੱਚ ਕਿਸੇ ਆਮ ਬੰਦੇ ਦੀ ਜਿਹੜੀ ਉਹ ਰਾਜਨਾਮਾ ਨਹੀਂ ਗਾ ਹੈ। ਹਾਲਾਤ ਜਿਹੜੇ ਵਿਗੜ ਗਏ ਨੇ ਔਰ ਅਸੀਂ ਇਹਦੇ ਉੱਤੇ ਇhtਜਾਜ ਦਾ ਪੂਰਾ ਹੱਕ ਰੱਖਦੇ ਹਾਂ ਔਰ ਉਹ ਇhtਜਾਜ ਅਸੀਂ ਹੁਣ ਕਰਾਂਗੇ। ਵੇਖਣਾ ਇਹ ਹੈ ਕਿ ਮਹਿਮੂਦ ਖਾਨ ਅਚਕਜ਼ਈ ਹੋਣਾ ਦੇ ਜਿਹੜੇ ਭਾਰੇ ਤੜੀਆਂ ਵਾਲੇ ਬਿਆਨ ਨੇ, ਇਹ ਇhtਜਾਜ ਸ਼ੁਰੂ ਹੁੰਦਾ ਆ, ਸ਼ੁਰੂ ਹੋ ਕੇ ਸਿਰੇ ਚੜਦਾ ਆ, ਅੱਗੇ ਵੱਧਦਾ ਆ, ਕੋਈ ਨਤੀਜਾ ਨਿਕਲਦਾ ਜਾਂ ਉਦਾਂ ਹੀ ਜਿੱਦਾਂ ਇਮਰਾਨ ਖਾਨ ਦੇ ਹਾਮੀਆਂ ਨੂੰ ਗੋਲੀਆਂ ਮਾਰ ਕੇ ਮੁਕਦਮੇ ਬਣਾ ਕੇ ਅੰਦਰ ਵਾੜ ਦਿੱਤਾ ਗਿਆ, ਜਦੋਂ ਉਹ ਛੁੱਟਦੇ ਨੇ ਨਵੇਂ ਕੇਸ 'ਚ ਫੜਾ ਲਿਆ ਜਾਂਦਾ ਆ। ਉਸ ਤੋਂ ਬਾਅਦ ਗਰੀਬ ਲੋਕ ਨੇ ਜਿਹੜੇ ਉਹ ਕਹਿੰਦੇ ਸਾਡਾ ਮੁੰਡਾ ਕਿਸ ਤਰ੍ਹਾਂ ਛੁੱਟ ਜਾਏ, ਉਹਨਾਂ ਦੀਆਂ ਮਾਫੀ ਮੰਗਦਿਆਂ ਦੀਆਂ ਵੀਡੀਓ ਬਣਾਈਆਂ ਜਾਂਦੀਆਂ ਨੇ। ਸਜ਼ਾ ਪੂਰੀ ਕਰਨ ਤੋਂ ਬਾਅਦ ਉਹਨਾਂ ਕੋਲ ਮਾਫੀ ਮੰਗਾ ਕੇ ਰਿਹਾਈ ਦਿੱਤੀ ਜਾਂਦੀ ਹੈ, ਫਿਰ ਉਹਨਾਂ ਨੂੰ ਪਬਲਿਸਾਈਜ਼ ਕੀਤਾ ਜਾਂਦਾ ਹੈ ਕਿ ਵੇਖੋ ਜੀ ਇਹਨਾਂ ਨੇ ਮਾਫੀ ਮੰਗੀ ਤੇ ਅਸੀਂ ਇਹਨਾਂ ਦੇ ਨਾਲ ਰਹਿਮਦਿਲੀ ਕੀਤੀ। ਮਹਿਮੂਦ ਖਾਨ ਅਚਕਜ਼ਈ ਹੋਣਾ ਦਾ ਇhtਜਾਜ ਹੁਣ ਕਿਹੋ ਜਿਹਾ ਹੋਏਗਾ ਇਹ ਤਾਂ ਪਤਾ ਲੱਗੇਗਾ ਆਉਣ ਵਾਲੇ ਵਕਤ 'ਚ। ਔਰ ਜਿਹੜੀ ਗੱਲ ਤੁਸੀਂ ਦੱਸੀ ਕਿ ਵਰਦੀਆਂ ਨੂੰ ਤਿੰਨੇ ਫੌਜਾਂ ਜੀ ਇਸ ਟਾਈਮ ਬਦਲਾਅ ਤੋਂ ਬਾਅਦ ਹੁਣ ਪਾਕਿਸਤਾਨ ਆਰਮੀ, ਪਾਕਿਸਤਾਨ ਨੇਵੀ, ਪਾਕਿਸਤਾਨ 에ਅਰ ਫੋਰਸ, ਇਹਨਾਂ ਦੇ ਜਿਹੜੇ ਪ੍ਰਧਾਨ ਹੋਣਗੇ ਉਹਨਾਂ ਦੇ ਮਰਤਬੇ ਸਾਰੀ ਜ਼ਿੰਦਗੀ ਵਾਸਤੇ ਹੋਣਗੇ। ਔਰ ਸਹੂਲਤਾਂ ਜਿਹੜੀਆਂ ਉਹਨਾਂ ਨੂੰ ਉਹ ਵੀ ਮੈਂ ਕਹਿਣ ਡਿਆ ਕਿ ਛੱਡ ਗੱਲਾਂ ਦਾ ਉਹ ਹੌਲੀ ਹੌਲੀ ਇਹ ਸਾਰੇ ਮਾਮਲੇ ਜਿਹੜੇ ਸਾਹਮਣੇ ਆਉਣਗੇ, ਕਿਉਂਕਿ ਆਰਟੀਕਲ 243 ਦੀ ਸ਼ਿਕ 4 ਦੇ ਤਹਿਤ 4, 6, 7, 8, 9, 10, 11 ਤੁਹਾਨੂੰ ਪਤਾ ਕਿ ਇਸ ਆਰਟੀਕਲ ਦੇ ਉੱਤੇ ਪਾਬੰਦੀ ਹੈ ਪੂਰੇ ਪਾਕਿਸਤਾਨੀ ਮੀਡੀਆ ਤੇ, ਅਖਬਾਰ, ਰੇਡੀਓ, TV ਚੈਨਲਾਂ ਤੇ ਕਿ ਉਹ ਇਹਦੇ ਤੋਂ ਕੋਈ ਟਾਕ ਸ਼ੋ ਨਹੀਂ ਕਰ ਸਕਦੇ। ਇਹ ਪੰਜਾਬੀ ਰੇਡੀਓ USA ਦੀਆਂ ਖਬਰਾਂ ਹੀ ਨੇ ਜਿਹਦੇ 'ਚ ਅਸੀਂ ਇਹ ਦੱਸਣ ਡੇ ਆ ਕਿ ਇਹ ਆਰਟੀਕਲ ਹੈ ਜਿਹੜਾ ਇਹਦੇ ਤਹਿਤ ਹੁਣ ਮਾਮਲੇ ਜਿਹੜੇ ਅੱਗੇ ਵਧਣਗੇ। ਤੇ ਵੇਖੋ 27 ਨਵੰਬਰ 2025 ਨੂੰ ਜਦੋਂ ਕਿ ਜੁਆਇੰਟ ਚੀਫ ਆਫ ਸਟਾਫ ਕਮੇਟੀ ਦਾ ਮਰਤਬਾ ਜਿਹੜਾ ਉਹ ਮੁੱਕਦਾ ਆ ਤੇ ਫਿਰ
ਸ਼ਿਕ 6 ਦੇ ਤਹਿਤ ਕਮਾਂਡਰ ਨੈਸ਼ਨਲ ਸਟ੍ਰੈਟੇਜਿਕ ਕਮਾਂਡ ਨੇ ਜਿਹੜੇ ਉਹਨਾਂ ਦੇ ਨਵੇਂ ਮਰਤਬੇ ਨੇ ਜਿਹੜੇ ਉਹ ਕਿੱਧਰ ਜਾਂਦੇ ਨੇ, ਉਹਨਾਂ ਦਾ ਰੰਗ ਢੰਗ ਕੀ ਹੈ, ਇਖਤਿਆਰ ਕੀ ਹੁੰਦੇ ਨੇ। ਕੁਝ ਤਾਂ ਗੱਲ ਅਸੀਂ ਕੱਲ ਢੁਕਵੀਂ ਤੁਹਾਨੂੰ ਦੱਸੀ ਸੀ ਕਿ ਪੀਪਲਸ ਪਾਰਟੀ ਪਰੇਸ਼ਾਨ ਹੈ ਕਿਉਂਕਿ ਫੀਲਡ ਮਾਰਸ਼ਲ ਦਾ ਮਰਤਬਾ ਸਾਰੀ ਜ਼ਿੰਦਗੀ ਵਾਸਤੇ ਹੈ। ਸਦਰ ਨੇ ਕੋਈ ਵੀ ਜੁਰਮ ਕੀਤਾ ਹੈ ਉਹਨੂੰ ਸਜ਼ਾ ਨਹੀਂ ਲੱਭ ਸਕਦੀ, ਇਹ ਨਹੀਂ ਦੱਸਿਆ ਕਿਹੜੇ ਸਦਰ ਨੇ, ਠੀਕ ਹੈ ਨਾ। ਇਹਦਾ ਮਤਲਬ ਕਿ ਹੁਣ ਵਾਲੇ ਸਦਰ ਨੂੰ ਹੁੰਜਾ ਫੇਰ ਕੇ ਫੀਲਡ ਮਾਰਸ਼ਲ ਉਸ ਸੀਟ ਤੇ ਆ ਜਾਣਗੇ। ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਦੀ ਸੀਟ ਤੋਂ ਸ਼ਹਿਬਾਜ਼ ਸ਼ਰੀਫ ਉਹਨਾਂ ਨੂੰ ਹੁੰਜਾ ਫੇਰ ਕੇ ਉੱਥੇ ਬਿਲਾਵਲ ਨੂੰ ਲੈ ਆਂਦਾ ਜਾਏਗਾ। ਉਸ ਤੋਂ ਬਾਅਦ ਅੱਗੇ ਕੀ ਹੁੰਦਾ ਇਹ ਤੇ ਹੁਣ ਆਉਣ ਵਾਲੇ ਵਕਤ 'ਚ ਪਤਾ ਲੱਗੇਗਾ ਕਿਉਂਕਿ ਮਨਜ਼ੂਰੀਆਂ ਜਿਹੜੀਆਂ ਐਡੀ ਸਪੀਡ ਨਾਲ ਲਈਆਂ ਗਈਆਂ ਨੇ ਨਾ, ਕੋਈ ਬਹੁਤ ਸਾਰੇ ਕੰਮ ਰੁਕੇ ਪਏ ਸਨ, ਉਹ ਹੁਣ ਹੌਲੀ ਹੌਲੀ ਵਾਰੀ ਵੇਖੋ ਸਾਹਮਣੇ ਆਉਂਦੇ। जी मसूद, इस्लामाबाद कचहरी आबमारू हमले की जिम्मेदारी तहरीके तालिबान पाकिस्तान ने कबूल कर ली है ते दिल्ली धमाके का इल्जाम भारत ने पाकिस्तान दे सिर लाता है। ਕੋਈ ਨਵੀਂ ਗੱਲ ਤੇ ਨਹੀਂ ਹੈ ਜੀ। ਤਾਲਿਬਾਨਾਂ ਵੱਲੋਂ ਪਹਿਲਾਂ ਪਾਕਿਸਤਾਨ ਨੇ ਆਖਿਆ ਸੀਗਾ ਕਿ ਇਹ ਹਮਲੇ ਕਰਨ ਵਾਲੇ ਨੇ ਜਿਹੜੇ ਭਾਵੇਂ ਉਹ ਵਾਣਾ ਦਾ ਤੇ ਭਾਵੇਂ ਕਚਹਿਰੀ ਵਾਲਾ ਆ, ਇਹ ਹੁਣ ਸਿਰ ਫੜ ਕੇ ਡੀਐਨਏ ਜਦੋਂ ਕੀਤਾ ਗਿਆ ਇਹਨਾਂ ਨੇ ਪਹਿਲਾਂ ਕਹਿਤਾ ਕਿ ਇਹ ਅਫਗਾਨੀ ਸ਼ਹਿਰੀ ਹੈ। ਉਹਦੀ ਡੀਐਨਏ ਰਿਪੋਰਟ ਤੋਂ ਬਾਅਦ ਕੋਈ ਫਾਸਟ ਪ੍ਰੋਸੈਸ ਹੋਏਗਾ। ਆਈਜੀ ਪੁਲਿਸ ਇਸਲਾਮਾਬਾਦ ਨੇ ਐਲਾਨ ਕੀਤਾ। ਫਿਰ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ ਕਿਹਾ ਕਿ ਇਹ ਹਮਲਾ ਜਿਹੜਾ ਇਹ ਭਾਰਤੀ ਸਪਾਂਸਰ ਉਹ ਅਤਗਰਦ ਗਰੁੱਪ ਜਿਹਦੇ ਤੇ ਪਾਕਿਸਤਾਨ 'ਚ ਪਾਬੰਦੀ ਹੈ, ਭਾਰਤ ਦੀ ਸਪਾਂਸਰਸ਼ਿਪ ਦੇ ਨਾਲ, ਭਾਰਤ ਦੀ ਹਲਾਸ਼ੇਰੀ ਦੇ ਨਾਲ ਇਹ ਕੰਮ ਹੋਇਆ। ਯਾਨੀ ਤਹਿਰੀਕੇ ਤਾਲਿਬਾਨ ਪਾਕਿਸਤਾਨ, ਤਾਲਿਬਾਨਾਂ ਦਾ ਉਹ ਧੜਾ ਜਿਹੜਾ ਪਾਕਿਸਤਾਨ ਦੇ ਖਿਲਾਫ ਔਰ ਅਤਗਰਦੀ ਦੇ ਇਹਨਾਂ ਮਾਮਲਿਆਂ ਤੇ ਹੈ। ਅਫਗਾਨ ਸੋਸ਼ਲ ਮੀਡੀਆ ਤੋਂ ਕੀ ਚੱਲ ਰਿਹਾ ਸੀਗਾ ਉਹ ਇਸ ਤੁਹਾਨੂੰ ਕੱਲ ਦੱਸ ਹੀ ਦਿੱਤਾ ਸੀਗਾ। ਇਸ ਤੋਂ ਬਾਅਦ ਦਿੱਲੀ ਧਮਾਕਾ ਜਿਹਦੀ ਇਨਵੈਸਟੀਗੇਸ਼ਨ ਚੱਲਣ ਦੀ ਸੀ, ਸੁਣਿਆ ਕਿ ਭਾਰਤ ਨੇ ਹੁਣ ਇਨਵੈਸਟੀਗੇਸ਼ਨ ਤੇ ਪਤਾ ਨਹੀਂ ਵਿੱਚ ਹੀ ਰਹਿ ਗਈ। ਭਾਰਤ ਨੇ ਆਖਿਆ ਕਿ ਇਹ ਹਮਲਾ ਪਾਕਿਸਤਾਨ ਨੇ ਕਰਾਇਆ। ਗੱਲ ਇਹ ਹੈ ਕਿ ਕੀ ਦੋਵੇਂ ਮੁਲਕਾਂ ਦੇ ਵਿੱਚ ਆਮ ਲੋਕ ਮਰਨ ਡੇ ਨੇ ਔਰ ਉਹਨਾਂ ਦੇ ਮੁਜਰਮ ਫੜਨ, ਉਹਨਾਂ ਨੂੰ ਕਟਹਿਰੇ 'ਚ ਲਿਆਉਣ, ਅੰਜਾਮ ਤੱਕ ਅਪਣਾਉਣ ਦੀ ਬਜਾਏ ਇਹ ਕਹਿ ਦੇਣਾ ਕਿ ਭਾਰਤ ਨੇ ਕਰ ਦਿੱਤਾ ਤੇ ਭਾਰਤ ਦਾ ਇਹ ਕਹਿਣਾ ਕਿ ਪਾਕਿਸਤਾਨ ਨੇ ਕਰ ਦਿੱਤਾ। ਇਹਦਾ ਮਤਲਬ ਇਹ ਹੁੰਦਾ ਕਿ ਇਹ ਫਾਈਲਾਂ ਹੁਣ ਠੱਪ, ਮਰਨ ਵਾਲੇ ਮਰ ਗਏ, ਇਹਨਾਂ ਦਾ ਕੋਈ ਰਸੀਦ ਪਰਚਾ ਨਹੀਂ ਗਾ ਹੈ। ਕਦੋਂ ਤੱਕ ਇਹ ਕੰਮ ਚੱਲਦਾ ਰਹੇਗਾ ਦੋਵੇਂ ਦੇਸ਼ਾਂ 'ਚ? ਕਦੋਂ ਤੱਕ ਬੇਗੁਨਾਹ ਏਦਾਂ ਮਰਦੇ ਰਹਿਣਗੇ? ਕਿਉਂ ਨਹੀਂ ਉਸ ਜੜ ਨੂੰ ਮੁਕਾਇਆ ਜਾਂਦਾ ਜਿਹਦੇ ਕਾਰਨ ਇਹ ਸਭ ਕੁਝ ਹੁੰਦਾ ਆ। ਸੋ ਹੁਣ ਵੀ ਇਹ ਬਿਆਨਬਾਜ਼ੀ ਹੈ ਜਿਹੜੀ, ਇਹਦੇ ਤੋਂ ਬਾਅਦ ਮੈਂ ਸਮਝਣਾ ਕਿ ਮਰਨ ਵਾਲੇ ਨੇ ਜਿਹੜੇ ਸਭ ਤੋਂ ਦੁਖੀ ਉਹਨਾਂ ਦੇ ਪਰਿਵਾਰ ਹੋਣਗੇ। ਇੱਕ ਦੂਜੇ ਦੇ ਖਿਲਾਫ ਦਿੱਤੇ ਜਿਹੜੇ ਬਿਆਨ ਨੇ ਇਹਨਾਂ ਤੋਂ ਤੇ ਇਹੀ ਹੈ। ਪਾਕਿਸਤਾਨ ਨੇ ਕੱਲ ਜਦੋਂ ਇਹ ਬਿਆਨ ਦਿੱਤਾ ਸੀ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਨੇ, ਤੇ ਉਦੋਂ ਭਾਰਤ ਨੇ ਸਰਕਾਰੀ ਪੱਧਰ ਤੇ ਇਹਦੀ ਨਿੰਦਿਆ ਕੀਤੀ ਸੀਗੀ। ਪਰ ਹੁਣ ਜਦੋਂ ਅਸੀਂ ਖਬਰ ਦੇ ਰਹੇ ਹਾਂ, ਹੁਣ ਭਾਰਤ ਵੱਲੋਂ ਖੁੱਲੇ ਲਫ਼ਜ਼ਾਂ ਦੇ ਵਿੱਚ ਜਿਹਨੂੰ ਕਹਿੰਦੇ ਨੇ ਕਿ ਉੱਥੋਂ ਦੀ ਕੇਂਦਰ ਸਰਕਾਰ ਜਿਹੜੀ ਉਹਨੇ ਕਹਿਤਾ ਕਿ ਜੇ ਦਿੱਲੀ ਧਮਾਕਾ ਜਿਹੜਾ ਉਹ ਪਾਕਿਸਤਾਨ ਨੇ ਕਰਾਇਆ ਜਾਂ ਪਾਕਿਸਤਾਨੀ ਆਸ਼ੀਰਵਾਦ ਦੇ ਨਾਲ ਹੋਇਆ ਜੀ। ਤਾਲਿਬਾਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਵਪਾਰਕ ਤਬਕੇ ਨੂੰ ਆਖਿਆ ਹੈ ਕਿ ਜੀ ਪਾਕਿਸਤਾਨ ਦੀ ਥਾਂ ਵਪਾਰ ਵਾਸਤੇ ਦੂਜੇ ਰਾਹ ਲੱਭਣ। ਅਸਲ ਦੇ ਵਿੱਚ ਦੋਵੇਂ ਮੁਲਕਾਂ ਦੇ ਆਪਸ 'ਚ ਅਮਨ ਸਮਝੌਤੇ ਨਹੀਂ ਹੋ ਸਕੇ। ਪ੍ਰਵੀਨ 3 ਦੌਰ ਹੋਏ, ਤਿੰਨੇ ਨਾਕਾਮ ਹੋਏ। ਹੁਣ ਤੇ ਪਾਕਿਸਤਾਨੀ ਪ੍ਰਾਈਮ ਮਿਨਿਸਟਰ ਖਾਜਾ ਆਸਫ ਨੇ ਇਹ ਕਹਿ ਦਿੱਤਾ ਕਿ ਜੀ ਅਸੀਂ ਹਾਲਤ ਜੰਗ ਦੇ ਵਿੱਚ ਇਹ ਹਮਲੇ ਨੇ ਜਿਹੜੇ ਇਦਾਂ ਹੀ ਜਿੱਦਾਂ ਪਾਕਿਸਤਾਨ ਤੇ ਹਮਲੇ ਹੋਣ ਡੇ ਔਰ ਪਾਕਿਸਤਾਨ ਜੰਗ ਲੜਨ ਡਿਆ ਹੈ। ਹੁਣ ਅਫਗਾਨਿਸਤਾਨ ਦੇ ਨਾਲ ਇਹਨਾਂ ਹਾਲਾਤਾਂ 'ਚ ਗੱਲਬਾਤ ਨਹੀਂ ਹੋਣੀ। ਤੁਰਕੀ ਤੋਂ ਜਿਹੜਾ ਇੱਕ ਜੱਥਾ ਆਂਡਿਆ ਸੀਗਾ ਕਿ ਚਲੋ ਇਹ ਇਹਨਾਂ ਨੇ 3 ਵਾਰ ਇਸਤਾਂਬੁਲ 'ਚ ਬਹਿ ਕੇ ਗੱਲਬਾਤ ਨਹੀਂ ਹੋਈ, ਉੱਥੇ ਜਾ ਕੇ ਇਹਨਾਂ ਨੂੰ ਕਿਸੇ ਗੱਲ ਤੇ ਮਨਾਉਣੇ ਆ, ਬਸ ਸਭ ਕੁਝ ਹੁਣ ਚਲਾ ਗਿਆ। ਇਹਦੇ ਤੇ ਫਿਰ ਜਿਹੜੇ ਇਹਨਾਂ ਦੇ ਡਿਪਟੀ ਪ੍ਰਾਈਮ ਮਿਨਿਸਟਰ ਨੇ ਨਾ ਅਫਗਾਨ ਤਾਲਿਬਾਨਾਂ ਦੇ ਮੁੱਲਾ ਅਬਦੁਲ ਗਨੀ ਬਰਦਾਰ, ਉਹਨੇ ਅਫਗਾਨੀ ਵਪਾਰਕ ਤਬਕੇ ਨੂੰ, ਇੰਡਸਟਰੀਅਲਿਸਟ ਕਾਰੋਬਾਰੀ ਤਬਕੇ ਨੂੰ ਇਹ ਆਖਿਆ ਹੈ ਕਿ ਪਾਕਿਸਤਾਨੀ ਰਾਹਦਾਰੀ ਥਾਣੀ ਜਿਹੜਾ ਤੁਹਾਡਾ ਕੰਮਕਾਰ ਕਾਰੋਬਾਰ ਚੱਲਦਾ ਸੀਗਾ, ਮਤਲਬ ਸਮਝ ਉਹਨਾਂ ਨੂੰ ਵੀ ਆ ਗਈ ਹੈ ਕਿ ਹੁਣ ਉਹ ਰਾਹ ਨੇ ਜਿਹੜੇ ਉਹ ਬੰਦ ਨੇ ਤੇ ਇਹ ਸਭ ਕੁਝ ਮਾਲ ਖਰਾਬ ਹੋਣ ਡਿਆ, ਟਮਾਟਰ ਗਲਣ ਡੇ ਨੇ, ਪਾਕਿਸਤਾਨ 'ਚ ਰੇਟ ਚੜਨ ਡੇ ਨੇ, ਹੁਣ ਰਾਹ ਕੋਈ ਹੋਰ ਲੱਭਣਾ ਪਏਗਾ। ਉਹਨਾਂ ਆਖਿਆ ਕਿ ਜੀ ਤੁਸੀਂ ਦੂਸਰੇ ਮੁਲਕਾਂ ਦੀ ਰਾਹਦਾਰੀ ਭਾਵੇਂ ਜਿਹੜੀ ਵੀ ਲੰਮੀ ਪੈਂਦੀ ਹੈ ਉਹ ਰਾਹ ਲੱਭੋ, ਪਾਕਿਸਤਾਨ ਵਾਲਾ ਬੂਹਾ ਜਿਹੜਾ ਉਹ ਤਕਰੀਬਨ ਬੰਦ ਹੀ ਰੱਖੋ। ਹੁਣ ਵਪਾਰਕ ਤਬਕੇ ਨੇ ਗਾਂ ਗੱਲ ਚੁੱਕੀ ਹੋਏਗੀ ਨਾ ਜੀ ਕਿ ਇਸ ਕਾਰਨ ਸਾਡਾ ਇੰਨਾ ਨੁਕਸਾਨ ਹੋਣ ਡਿਆ, ਅਸੀਂ ਤਬਾਹ ਹੋਣ ਡੇ, ਕਾਰੋਬਾਰ ਬਰਬਾਦ ਹੋਣ ਡੇ, ਤੇ ਉਹਨਾਂ ਆਖਿਆ ਠੀਕ ਹੈ ਜੀ ਕੋਈ ਹੋਰ ਰਾਹ ਲੱਭ ਲਵੋ, ਪਾਕਿਸਤਾਨ ਵਾਲੇ ਪਾਸਿਓਂ ਸਾਨੂੰ ਕਿਸੇ ਕਿਸਮ ਦੀ ਖੈਰ ਦੀ ਉਮੀਦ ਨਹੀਂ ਹੈ। ਇਹ ਹੁਣ ਜਿਹੜੇ 2 ਤਾਬੜਤੋੜ ਹਮਲੇ ਹੋਏ ਨੇ ਇਹਨਾਂ ਤੋਂ ਬਾਅਦ ਪਾਕਿਸਤਾਨ ਵੇਖੋ ਅਗਲੀ ਕਾਰਵਾਈ ਕਦੋਂ ਕਰਦਾ ਆ। ਰਾਈਟ ਨੋ ਪਾਕਿਸਤਾਨ ਹਜੇ ਵੀ ਉਹ ਕਹਿੰਦਾ ਹੈ ਕਿ ਜਦੋਂ ਅਫਗਾਨਿਸਤਾਨ 'ਚ ਪਾਕਿਸਤਾਨ 'ਚ ਕੋਈ ਹਮਲਾ ਹੋਏਗਾ, ਪਾਕਿਸਤਾਨ ਉਹਦਾ ਜਵਾਬ ਦੇਗਾ ਔਰ ਅਫਗਾਨਿਸਤਾਨ ਦੇ ਅੰਦਰ ਵੜ ਕੇ ਦੇਗਾ, ਤੇ ਦੋਵੇਂ ਮੁਲਕਾਂ ਵਿਚਕਾਰ ਲੈਣ ਦੇਣ ਵਪਾਰਕ ਮਾਮਲੇ ਨੇ ਜਿਹੜੇ ਉਹ ਬਿਲਕੁਲ ਜਾਮ ਨੇ। यूसुफ रजा गिलानी के पुत्र सैयद कासम गिलानी का आखना है कि चंगा मोबाइल रखना अयाशी नहीं, पर मैं समझना कि पीटीए दे ਜਿਹੜੇ टैक्स ने ਇਹ ਲੋਕ आवाम वास्ते ਜ਼ੋਰਾ ਤੱਕੀ ਨੇ। ਜੀ ਬਿਲਕੁਲ ਤੁਸੀਂ ਠੀਕ ਫਰਮਾਇਆ। ਪਾਕਿਸਤਾਨ ਦੇ ਜਿਹੜੇ ਸੈਨੇਟ ਦੇ ਚੇਅਰਮੈਨ ਨੇ ਯੂਸੁਫ ਰਜ਼ਾ ਗਿਲਾਨੀ, ਉਹਨਾਂ ਦੇ ਪੁੱਤਰ ਨੇ ਸੈਯਦ ਕਾਸਮ ਗਿਲਾਨੀ, ਜਿਨ੍ਹਾਂ ਦੇ ਭਰਾ ਨੂੰ ਤਾਲਿਬਾਨਾਂ ਨੇ ਅਗਵਾ ਕਰ ਲਿਆ ਸੀ, ਫਿਰ ਅਮਰੀਕਾ ਨੇ ਛੁਡਾ ਕੇ ਪਾਕਿਸਤਾਨ ਨੂੰ ਦਿੱਤਾ ਸੀਗਾ। ਉਹ ਕਹਿੰਦੇ ਨੇ ਕਿ ਚੰਗਾ ਮੋਬਾਈਲ ਰੱਖਣਾ ਕੋਈ ਬੁਰੀ ਗੱਲ ਨਹੀਂ ਕੀ ਹੈ, ਪਰ ਜ਼ਾਹਿਰ ਹੈ ਪਾਕਿਸਤਾਨ 'ਚ ਚੰਗਾ ਮੋਬਾਈਲ ਬਣਦਾ ਨਹੀਂ, ਆਈਫੋਨ ਤੇ ਅਮਰੀਕਾ ਤੋਂ ਜਾਂਦਾ ਪੂਰੀ ਦੁਨੀਆ 'ਚ। ਆਈਫੋਨ ਦਾ ਹੁਣ ਆਏ ਦਾ ਮੁੱਲ ਮਿਸਾਲ ਦੇ ਤੌਰ ਤੇ $1200 ਤੇ ਪ੍ਰਵੀਨ ਤੁਸੀਂ ਵੀ ਜਾਣਦੇ ਜੀ ਜਦੋਂ ਪਾਕਿਸਤਾਨ 'ਚ ਉਹਨੇ ਜਾਣਾ ਹੈ ਤੇ ਉਹ ਪਹਿਲਾਂ ਪੀਟੀਏ ਰਜਿਸਟਰਡ ਹੋਏਗਾ, ਨਹੀਂ ਹੋਏਗਾ ਤੇ ਜਾਮ ਹੋ ਜਾਏਗਾ, ਬਲੌਕ ਹੋ ਜਾਏਗਾ।
ਬਲਾਕ ਉਦੋਂ ਖੁੱਲੇਗਾ ਜਦੋਂ ਉਹਦਾ ਟੈਕਸ ਪੇ ਕੀਤਾ ਜਾਏਗਾ। ਤੇ $1200 ਦਾ ਜਿਹੜਾ ਮੋਬਾਈਲ ਆ ਪਾਕਿਸਤਾਨ 'ਚ $1300 ਉਹਦੇ ਤੇ ਟੈਕਸ ਬਣਦਾ ਹੈ। ਯਾਨੀ ਉਹ ਮੋਬਾਈਲ ਜਿਹੜਾ ਆਈਫੋਨ ਕਹਿ ਲਵੋਗੇ ਲੇਟੈਸਟ ਅਸੀਂ ਇੱਥੇ $1200-1400 ਦਾ ਲਈ ਫਿਰਨੇ, 1200 ਵਾਲੇ ਦਾ ਮੁੱਲ ਮੈਂ ਦੱਸਦਾ, ਪਾਕਿਸਤਾਨ 'ਚ ਉਹ $2500 'ਚ ਟੈਕਸ ਡਿਊਟੀਆਂ ਬਾਕੀ ਸਭ ਕੁਝ ਪੈ ਕੇ ਬਣ ਜਾਂਦਾ ਆ। ਸੋ ਉਹਨਾਂ ਨੇ ਆਖਿਆ ਕਿ ਮੇਰੇ ਸਮੇਤ ਨੈਸ਼ਨਲ ਅਸੈਂਬਲੀ ਦੇ ਬਹੁਤ ਸਾਰੇ ਲੋਕ ਇਹ ਸਮਝਦੇ ਨੇ ਕਿ ਪੀਟੀਏ ਦਾ ਇਹ ਜਿਹੜਾ ਟੈਕਸ ਆ ਇਹ ਧੱਕਾ ਹੈ। ਔਰ ਵਧੀਆ ਗੱਲ ਇਹ ਆ ਉਹਨਾਂ ਆਖਿਆ ਕਿ ਪੀਟੀਏ ਦੇ ਨਾਲ ਜਦੋਂ ਗੱਲ ਕੀਤੀ ਕਿ ਪੀਟੀਏ ਦੇ ਵੀ ਜ਼ਿੰਮੇਦਾਰਾਂ ਦਾ ਇਹ ਮੰਨਣਾ ਹੈ ਕਿ ਨਹੀਂ ਹੈ ਤੇ ਜੀ ਇਹ ਧੱਕਾ ਹੀ। ਤੇ ਇਹਦੇ ਤੇ ਅਸੀਂ ਬਾਕਾਇਦਾ ਇੱਕ ਖਾਤਾ ਜਿਹੜਾ ਉਹ ਵੀ ਲਿਖ ਚੁੱਕੇ ਆ। ਨੈਸ਼ਨਲ ਅਸੈਂਬਲੀ ਦੀ ਕਾਇਮਾ ਕਮੇਟੀ ਜਿਨ੍ਹਾਂ ਨੇ ਫੈਸਲਾ ਕਰਨਾ ਹੁੰਦਾ ਹੈ, ਜਿਨ੍ਹਾਂ ਇਖਤਿਆਰ ਦੇਣਾ ਹੁੰਦਾ ਟੈਕਸ ਮਹਿਕਮੇ ਨੂੰ, ਪੀਟੀਏ ਯਾਨੀ ਪਾਕਿਸਤਾਨ ਟੈਲੀਕਮਿਊਨੀਕੇਸ਼ਨ ਅਥਾਰਟੀ ਨੂੰ। ਤੇ ਲੋਕ ਹੁਣ ਇੱਕ ਵਾਰ ਫਿਰ ਬਹਿਸ ਕਰਨ ਦੇ ਨੇ ਕਿ ਜੀ ਜੇ ਚੰਗੀ ਪ੍ਰੋਡਕਸ਼ਨ ਇੱਥੇ ਨਹੀਂ ਹੋਣ ਡਈ, ਇੱਕ ਮੋਬਾਈਲ ਆ ਜਿਹੜਾ ਅਸੀਂ 3 ਵਾਰਾਂ ਲੈਨੇ ਆ, ਤੇ ਜੇ 3 ਵਾਰਾਂ ਇੱਕ ਮੋਬਾਈਲ ਲੈਣਾ ਉਸ ਮੁੱਲ ਦੇ ਵਿੱਚ ਸਾਨੂੰ ਇੱਕ ਚੰਗਾ ਮੋਬਾਈਲ ਲੱਭ ਜਾਂਦਾ ਜਿਹੜਾ 6 ਟਾਈਮ ਚੱਲਦਾ ਆ, ਤੇ ਗਵਰਨਮੈਂਟ ਨੇ ਟੈਕਸ ਉਹਦੇ ਤੇ ਟਿਕਾ ਕੇ ਰੱਖੇ ਨੇ ਕਿਉਂਕਿ ਉਹ ਇੰਪੋਰਟ ਹੁੰਦੇ ਨੇ। ਹੁਣ ਵੇਖੋ ਇਹ ਜਿਹੜੀ ਗੱਲ ਉੱਠੀ ਹੈ, ਰੱਬ ਕਰੇ ਇਹਦੇ ਚ ਕੋਈ ਅਵਾਮੀ ਹੱਕ ਦੇ ਵਿੱਚ ਫੈਸਲਾ ਆ ਜੇ। ਅਮਰੀਕਾ ਤੋਂ, ਕੈਨੇਡਾ ਤੋਂ, ਯੂਰਪ ਤੋਂ, ਆਸਟ੍ਰੇਲੀਆ, ਨਿਊਜ਼ੀਲੈਂਡ ਤੋਂ ਕਿਤੇ ਤੁਸੀਂ ਕੋਈ ਚੰਗਾ ਮੋਬਾਈਲ ਲੈ ਕੇ ਪਾਕਿਸਤਾਨ ਜਾਂਦੇ ਜੇ ਤੇ 에ਅਰਪੋਰਟ ਤੇ ਉਹਨੂੰ ਰਜਿਸਟਰਡ ਕਰਦੇ ਹੀ ਤੁਹਾਨੂੰ ਕਹਿ ਦਿੱਤਾ ਜਾਂਦਾ ਕਿ ਇਹ 90 ਦਿਨਾਂ ਦੀ ਵੈਲਿਡ ਹੈ, ਯਾਨੀ 90 ਦਿਨ ਤੋਂ ਵੱਧ ਉਹ ਪਾਕਿਸਤਾਨ 'ਚ ਤੁਸੀਂ ਚਲਾ ਹੀ ਨਹੀਂ ਸਕਦੇ। ਤੇ ਜੇ ਚਲਾਉਣਾ ਆ ਤੇ ਉਹਨੂੰ ਫਿਰ ਫਰੀਜ਼ ਆਊਟ ਕਰਨ ਵਾਸਤੇ ਤੁਹਾਨੂੰ ਟੈਕਸ ਨੇ ਜਿਹੜੇ ਉਹ ਭਰਨੇ ਪੈਂਦੇ ਨੇ। ਸ੍ਰੀਲੰਕਨ ਟੀਮ ਨੇ ਪਾਕਿਸਤਾਨ 'ਚ ਖੇਡ ਫੇਰਾ ਅਧੂਰਾ ਛੱਡ ਕੇ ਜਾਣ ਦਾ ਐਲਾਨ ਕਰ ਦਿੱਤਾ ਹੈ, ਪਰ ਤਾਜ਼ਾ ਖਬਰ ਇਹ ਲੱਭੀ ਹੈ ਕਿ ਪਾਕਿਸਤਾਨ ਸ੍ਰੀਲੰਕਾ ਨੂੰ ਮਨਾਉਣ 'ਚ ਜਿਹੜਾ ਕਾਮਯਾਬ ਹੋ ਗਿਆ। ਪਾਕਿਸਤਾਨ ਦੇ ਜਿਹੜੇ ਫੈਡਰਲ ਇੰਟੀਰੀਅਰ ਮਿਨਿਸਟਰ ਨੇ ਮੋਹਸਨ ਨਕਵੀ ਹੋਣੇ, ਇਹ ਹੁਣ ਅੱਗੇ ਪਿੱਛੇ ਜਿਹੜੇ ਧਮਾਕੇ ਹੋਏ, ਹਾਲਾਤ ਖਰਾਬ ਹੋਏ, ਉਸ ਤੋਂ ਬਾਅਦ ਸ੍ਰੀਲੰਕਨ ਖਿਡਾਰੀ ਨੇ ਜਿਹੜੇ ਉਹ ਡਰ ਗਏ, ਉਹਨਾਂ ਕਿ ਜੀ ਅਸੀਂ ਵਾਪਸ ਜਾ ਰਹੇ ਹਾਂ। ਫਿਰ ਕ੍ਰਿਕਟ ਬੋਰਡ ਟੂ ਕ੍ਰਿਕਟ ਬੋਰਡ ਰਾਬਤੇ ਹੋਏ, ਫਿਰ ਉਹਨਾਂ ਨੂੰ ਆਖਿਆ ਗਿਆ ਹੋਏਗਾ ਜੋ ਬਣਦੇ ਇਹੋ ਜਿਹੇ ਮਾਮਲੇ ਕਿ ਜੀ ਅਸੀਂ ਪੂਰੀ ਸਿਕਿਉਰਿਟੀ ਦਾਂਗੇ, ਫਿਕਰ ਨਾ ਕਰੋ, ਅਸੀਂ ਏਦਾਂ ਕਰ ਦਾਂਗੇ, ਦੱਬ ਕੇ ਰੱਖਾਂਗੇ, ਇੰਜ ਕਰ ਦਾਂਗੇ, ਉਂਝ ਕਰ ਦਾਂਗੇ, ਫੇਰਾ ਨਾ ਮਕਾਓ। ਯਾਦ ਰਵੇ ਕਿ ਸ੍ਰੀਲੰਕਾ ਔਰ ਪਾਕਿਸਤਾਨ ਦੀਆਂ ਕ੍ਰਿਕਟ ਟੀਮਾਂ ਵਿਚਕਾਰ ਸੀਰੀਜ਼ ਮੁੱਕਣ ਤੋਂ ਬਾਅਦ ਅੱਗੇ ਪਾਕਿਸਤਾਨ ਦੇ ਵਿੱਚ 3 ਮੁਲਕਾਂ ਦੀ ਕ੍ਰਿਕਟ ਸੀਰੀਜ਼ ਆ ਜਿਹੜੀ ਉਹ ਵੀ ਆ ਰਹੀ, ਪਾਕਿਸਤਾਨ, ਸ੍ਰੀਲੰਕਾ ਔਰ ਜ਼ਿੰਬਾਬਵੇ। ਇਹਨਾਂ 3 ਮੁਲਕਾਂ ਦੇ ਖੇਡ ਹੋਣੇ ਨੇ ਜਾਂ ਮੁਕਾਬਲੇ ਹੋਣੇ ਆ। ਹੁਣ ਸ੍ਰੀਲੰਕਾ ਨੇ ਜਦੋਂ ਇਹ ਕਿਹਾ ਤੇ ਉਸ ਤੋਂ ਬਾਅਦ ਕ੍ਰਿਕਟ ਬੋਰਡ ਨੇ ਆਪਣੇ ਖਿਡਾਰੀਆਂ ਨੂੰ ਫੈਸਲਾ ਸੁਣਾਇਆ। ਤਾਜ਼ਾ ਖਬਰ ਇਹ ਹੈ ਕਿ ਪਾਕਿਸਤਾਨ ਤੇ ਇਹ ਕਹਿਣ ਡਿਆ ਕਿ ਅਸੀਂ ਮਨਾਉਣ 'ਚ ਕਾਮਯਾਬ ਹੋਏ ਆ, ਪਰ ਮੰਨੇ ਇਦਾਂ ਨੇ ਕਿ ਸ੍ਰੀਲੰਕਾ ਦੇ 8 ਖਿਡਾਰੀਆਂ ਨੇ ਕਿਹਾ ਕਿ ਸਾਡੇ ਥਾਂ ਆਲਟਰਨੇਟ ਖਿਡਾਰੀ ਸੱਦ ਲਵੋ, ਅਸੀਂ ਪਾਕਿਸਤਾਨ 'ਚ ਨਹੀਂ ਖੇਡਣਾ। ਸੋ 8 ਖਿਡਾਰੀ ਨੇ ਜਿਹੜੇ ਉਹ ਪਾਕਿਸਤਾਨ ਦੇ ਫਿਰੇ ਤੇ ਆਏ ਉਹ ਵਾਪਸ ਜਾਣਗੇ, ਉਹਨਾਂ ਦੇ ਬਦਲੇ ਸ੍ਰੀਲੰਕਾ ਤੋਂ ਹੋਰ 8 ਖਿਡਾਰੀ ਆਣਗੇ। ਉਹ 3 ਮੁਲਕਾਂ ਦੀ ਜਿਹੜੀ ਖੇਡ ਆ ਜਾਂ ਮੁਕਾਬਲੇ ਨਹੀਂ ਆ, ਟੂਰਨਾਮੈਂਟ ਆ, ਉਹਦੇ 'ਚ ਹਿੱਸਾ ਲਏਗਾ। ਇਹ ਟੀਮ ਹੈ ਜਿਹੜੀ ਇਹਦੇ ਵਿੱਚੋਂ ਇਹ ਮਨਾਇਆ ਇਦਾਂ ਹੀ ਹੈ ਕਿ ਛੱਡ ਕੇ ਨਾ ਜਾਓ, ਚਲੋ ਛੱਡ ਕੇ ਨਹੀਂ ਚੱਲੇ, ਪਰ ਕੁਝ ਖਿਡਾਰੀਆਂ ਨੇ ਸਟੈਂਡ ਲਿਆ, ਉਹਨਾਂ ਆਪਣੇ ਕ੍ਰਿਕਟ ਬੋਰਡ ਨੂੰ ਸਾਫ਼ ਜਵਾਬ ਦੇ ਦਿੱਤਾ ਸ੍ਰੀਲੰਕਨ ਕ੍ਰਿਕਟ ਬੋਰਡ ਨੂੰ। ਸੋ ਉਹ ਵਾਪਸ ਮੋੜੇ ਨੇ। 8 ਖਿਡਾਰੀ ਇਹਨਾਂ ਦੀ ਗਿਣਤੀ ਹੈ। ਆਲਟਰਨੇਟ ਟੀਮ ਜਦੋਂ ਬਣੇਗੀ ਤੇ ਉਹ ਫਿਰ ਅਗਲੇ ਟੂਰਨਾਮੈਂਟ 'ਚ ਹਿੱਸਾ ਲਏਗੀ, ਔਰ ਪਾਕਿਸਤਾਨ ਇਹਨੂੰ ਇਹ ਕਹਿ ਰਿਹਾ ਕਿ ਨਹੀਂ ਜੀ ਨਹੀਂ ਅਸੀਂ ਡੱਕ ਲਿਆ, ਉਹ ਮੰਨ ਗਏ ਨੇ। ਮਸੂਦ ਇਹਦੇ ਨਾਲ ਹੀ ਅਸੀਂ ਆਪਣੇ ਸਰੋਤਿਆਂ ਕੋਲ ਲੈਣੀ ਇਜਾਜ਼ਤ, ਪਰ ਜਾਣ ਤੋਂ ਪਹਿਲੇ ਇਹੀ ਇੱਕ ਗੱਲ ਜਿਹੜੀ ਸੀ ਹਰ ਵਾਰੀ ਕਰੀ ਜਾਂਦੀ। ਇਹ ਖਬਰਾਂ ਤੁਹਾਡੇ ਵਾਸਤੇ ਪੰਜਾਬੀ ਰੇਡੀਓ USA ਦੇ ਨੈਸ਼ਨਲ ਨੈਟਵਰਕ, ਇੰਟਰਨੈਸ਼ਨਲ ਨੈਟਵਰਕ ਦੇ ਨਾਲ ਪੰਜਾਬੀ ਰੇਡੀਓ USA ਦੇ ਫੇਸਬੁੱਕ, YouTube, TikTok, Instagram ਸਾਡੇ ਸਾਰੇ ਡਿਜੀਟਲ ਪਲੇਟਫਾਰਮ ਤੇ ਵੀ ਪੇਸ਼ ਕੀਤੀਆਂ ਜਾਂਦੀਆਂ। ਹਫਤੇ 'ਚ 5 ਦਿਨ ਖਬਰਾਂ ਲੈ ਕੇ ਆਉਂਦੇ ਅਸੀਂ ਤੁਹਾਡੇ ਲਈ, ਮੰਡੇ ਟੂ ਫਰਾਈਡੇ। ਇਹਨਾਂ ਖਬਰਾਂ ਨੂੰ ਸਪਾਂਸਰ ਕਰਨਾ ਹੋਵੇ ਤਾਂ ਸਾਡਾ ਟੈਲੀਫੋਨ ਨੰਬਰ ਹੈ ਜੀ 408272 5200 4082725200। ਇਹਦੇ ਨਾਲ ਹੀ ਅਪਡੇਟ ਪਾਕਿਸਤਾਨ 'ਚ ਸਾਨੂੰ ਦਿਓ ਇਜਾਜ਼ਤ। ਅਗਲੇ ਅਪਡੇਟ ਪਾਕਿਸਤਾਨ ਤੱਕ ਲਈ ਮੇਰਾ ਤੁਹਾਡਾ ਸਾਡਾ ਸਾਰਿਆਂ ਦਾ ਰੱਬ ਰਾਖਾ।